ਨਹਿਰੂ ਤੋਂ ਮੋਦੀ ਤੱਕ ਦਾ ਇਹ ਸਾਰਾ ਹੀ ਦਿੱਲੀ ਦੀਆਂ ਹਕੂਮਤਾਂ ਦੀਆਂ ਨੀਤੀਆਂ ਦੇਖਦੇ ਹਾਂ ਤੇ ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਖਿਲਾਫ ਟੋਟਲ ਵਾਰ, ਆਲ ਆਊਟ ਵਾਰ, ਜਿਹਨੂੰ ਪੰਜਾਬੀ 'ਚ ਸਰਵਨਾਸ਼ ਦੀ ਵਾਰ ਕਹਿੰਦੇ ਨੇ, ਕਿ ਨਾਮੋ ਨਿਸ਼ਾਨ ਮਿਟਾ ਦੇਣਾ ਇਹ, ਔਰ ਉਹਦੇ ਲਈ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜੀ ਹੈ ਉਹ ਕਰ ਰਹੇ ਨੇ। ਆਸਟ੍ਰੇਲੀਆ ਇੱਕ ਹੋਰ ਸਿੱਖ ਸੈਂਟਰ ਦੇ ਤੌਰ ਤੇ ਉੱਭਰ ਰਿਹਾ ਹੈ, ਔਰ ਇੱਥੇ ਇੰਡੀਅਨ ਐਮਬੈਸੀ, ਕੌਂਸੂਲੇਟ, ਉਹਨਾਂ ਤੇ ਹਾਈ ਕਮਿਸ਼ਨ ਹੀ ਕਹਿੰਦੇ ਨੇ, ਉਹ ਵੀ ਪੂਰੇ ਸਰਗਰਮ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਔਰ ਪੂਰੀ ਘੁਸਪੈਠ ਗੁਰਦੁਆਰਿਆਂ 'ਚ, ਜਥੇਬੰਦੀਆਂ 'ਚ ਕਰਨ ਦੀ ਕੋਸ਼ਿਸ਼ ਹੈ ਕਿ ਅੰਗਰੇਜ਼ੀ ਰਾਜ ਜਦੋਂ ਕਿ ਪੰਜਾਬ ਨੂੰ ਸਮੇਟ ਲੈਂਦਾ ਹੈ 1849 ਦੇ ਵਿੱਚ, ਜਿਹੜਾ ਉਹ ਚੈਲਿਆਂਵਾਲਾ ਦੀ ਲੜਾਈ ਤੋਂ ਬਾਅਦ ਰਾਮਨਗਰ, ਚੈਲਿਆਂਵਾਲਾ, ਔਰ ਉਸ ਵੇਲੇ ਹੈਨਰੀ ਲਾਰੈਂਸ ਫਾਈਨਲੀ ਪੰਜਾਬ ਨੂੰ ਜਿਹੜਾ ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਉਂਦਾ ਹੈ। ਤੇ ਪਹਿਲੀ ਜਿਹੜੀ ਰੈਬੈਲੀਅਨ ਦੀ ਆਵਾਜ਼ ਕਿ ਇੱਥੋਂ ਕੱਢੋ ਇਹਨਾਂ ਨੂੰ ਉੱਠਦੀ ਹੈ, ਔਰ ਹਥਿਆਰਬੰਦ ਰੈਵੋਲੂਸ਼ਨ ਦਾ ਅਟੈਂਪਟ ਹੁੰਦਾ ਹੈ, ਉਹ ਭਾਈ ਮਹਾਰਾਜ ਸਿੰਘ ਹੋਰਾਂ ਵੱਲੋਂ ਹੁੰਦਾ ਹੈ। ਭਾਈ ਮਹਾਰਾਜ ਸਿੰਘ ਉਹਨਾਂ ਪਹਿਲਾਂ ਪੋਲੀਟੀਕਲ ਡਿਪੋਰਟੀਜ਼ 'ਚੋਂ ਨੇ, ਜਿਨ੍ਹਾਂ ਨੂੰ 1849 ਦੇ ਵਿੱਚ ਹੀ ਸਿੰਗਾਪੁਰ ਜਿਹੜਾ ਭੇਜਿਆ ਜਾਂਦਾ ਹੈ, ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਥੱਲੇ ਸੀ। ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਦੇ ਨਾਲ ਸਿਰਫ ਇੱਕ ਸਿੰਘ, ਖੜਕ ਸਿੰਘ, ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। 5 ਜੁਲਾਈ 1856 ਨੂੰ ਸਿੰਗਾਪੁਰ ਦੀ ਇਸ ਹਨੇਰੀ ਕਾਲ ਕੋਠੜੀ ਦੇ ਵਿੱਚ ਭਾਈ ਮਹਾਰਾਜ ਸਿੰਘ ਜਿਹੜਾ ਅਖੀਰਲਾ ਸਾਹ ਲੈਂਦੇ ਨੇ। ਅੱਜ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਿਲਕ ਰੋਡ ਠੀਕ ਉਸੇ ਮੁਕਾਮ ਤੇ ਗੁਰਦੁਆਰਾ ਸਾਹਿਬ ਹੈ, ਉਸ ਦੇ ਵਿੱਚ ਉਹ ਇੱਕ ਮਲਟੀ ਕਲਚਰਲ, ਮਲਟੀ ਰਿਲੀਜੀਅਸ ਸ਼ਰਾਈਨ ਹੈ। ਭਾਈ ਮਹਾਰਾਜ ਸਿੰਘ ਇਹ 165 ਸਾਲ ਬਾਅਦ ਅੱਜ ਉਹ ਉਸ ਧਰਤੀ ਦੇ ਹੀਰੋ ਨੇ। ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਜੁਲਾਈ 2021 21 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਇਹ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਦੱਸਦੇ ਕਿ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਉਸ ਬਾਰੇ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸਿੰਘ ਸਭਾ ਕਾਰਟਰੇਟ, ਨਿਊ ਜਰਸੀ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਸਿੰਘ ਸਭਾ ਕਾਰਟਰੇਟ ਵੱਲੋਂ 4 ਜੁਲਾਈ 1955 ਨੂੰ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਪਹਿਲੀ ਵਾਰ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੀ 66ਵੀਂ ਵਰ੍ਹੇਗੰਢ ਮੌਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਜਦੋਜਹਿਦ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਦੁਹਰਾਇਆ ਗਿਆ ਅਤੇ ਕੌਮ ਨੂੰ ਬੇਨਤੀ ਕੀਤੀ ਗਈ ਕਿ ਜਥੇਬੰਦਕ ਮਤਭੇਦ ਭੁਲਾ ਕੇ ਕੌਮੀ ਹਿੱਤਾਂ ਦੀ ਪੂਰਤੀ ਲਈ ਇੱਕ ਮੁੱਠ ਹੋਰ ਹਮਲਾ ਮਾਰਿਆ ਜਾਵੇ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਦੀ ਜਿਹੜੀ ਸਮੂਹ ਪ੍ਰਬੰਧਕ ਕਮੇਟੀ ਹੈ ਔਰ ਜਿਹੜੇ ਸਥਾਨਕ ਸੰਗਤਾਂ ਨੇ ਉਹਨਾਂ ਦਾ ਆਪਾਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਵੀ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਡੇ ਨੰਬਰ
5166191984 ਤੇ ਤੁਸੀਂ ਕਾਲ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ। ਸੋ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵਿਊਅਰਸ, ਇੱਕ ਪਾਸੇ ਭਾਰਤ ਵਿੱਚ ਜਿੱਥੇ ਸਿੱਖ ਕੌਮ ਦਾ ਸਰਵਨਾਸ਼ ਕਰਨ ਦੀਆਂ ਜਿਹੜੀਆਂ ਨੀਤੀਆਂ ਤੇ ਅਮਲ ਕੀਤਾ ਜਾ ਰਿਹਾ ਹੈ, ਉੱਥੇ ਦੂਸਰੇ ਪਾਸੇ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਅੱਡ ਖੇਤਰਾਂ ਵਿੱਚ ਜਿਹੜੀ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ। ਸੋ ਪਿਛਲੇ ਦਿਨੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਸਿਲਟ ਜਿਹੜੇ ਹੈਗੇ ਰੋਡ ਸਥਿਤ ਗੁਰਦੁਆਰਾ ਸਾਹਿਬ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਸਿੱਖ ਕੌਮ ਨੇ ਜੋ ਸੇਵਾਵਾਂ ਕੋਵਿਡ-19 ਦੌਰਾਨ ਸਮੁੱਚੀ ਸਿੰਗਾਪੁਰ ਦੀ ਜਨਤਾ ਲਈ ਨਿਭਾਈਆਂ ਹਨ ਉਹ ਬੇਮਿਸਾਲ ਹਨ ਅਤੇ ਸਿੰਗਾਪੁਰ ਦੇ ਜਿਹੜੇ ਲੋਕ ਨੇ ਹਮੇਸ਼ਾ ਇਸ ਲਈ ਸਿੱਖ ਕੌਮ ਦੇ ਸ਼ੁਕਰਗੁਜ਼ਾਰ ਰਹਿਣਗੇ। ਸੋ ਵਿਊਅਰਸ, ਇਸ ਮੌਕੇ ਪ੍ਰਧਾਨ ਮੰਤਰੀ ਨੇ ਦਸਤਾਰ ਸਜਾਈ ਹੋਈ ਸੀ। ਯਾਦ ਰਹੇ ਸਿੰਗਾਪੁਰ ਦਾ ਇਹ ਗੁਰੂ ਘਰ ਮਹਾਨ ਰੈਵੋਲੂਸ਼ਨਰੀ ਭਾਈ ਮਹਾਰਾਜ ਸਿੰਘ ਦੀ ਯਾਦ ਨੂੰ ਸਮਰਪਿਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ 4 ਜੁਲਾਈ ਅਮਰੀਕਾ ਆਜ਼ਾਦੀ ਦਿਨ ਦੀ ਵੀ ਮੁਬਾਰਕਬਾਦ ਦਿੰਦੇ ਹਾਂ। ਬੇਸ਼ੱਕ ਉਹ ਵੀਕਐਂਡ ਤੇ ਸੀ, ਅੱਜ ਓਵਰਆਲ ਛੁੱਟੀ ਹੈ, ਪਰ ਅਸੀਂ ਆਪਣੇ ਦਰਸ਼ਕਾਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਦਿਨ ਅਸੀਂ ਮਿਸ ਨਾ ਕਰੀਏ ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ, ਜਦੋਂ ਕਿ ਅਦਰਵਾਈਜ਼ ਸਭ ਕੁਝ ਬੰਦ ਹੈ ਪਰ ਅਸੀਂ ਜਿਹੜਾ ਉਹ ਬਾਹਰ ਹੈ, ਅਸੀਂ ਆਪਣੇ ਸ਼ਟਰ ਓਪਨ ਕਰਕੇ ਆਪਣਾ ਸ਼ੋਅ ਕਰਨ ਵਾਸਤੇ ਆਪਣਾ ਸ਼ੋਅ ਕਰ ਰਹੇ ਹਾਂ ਸਟੂਡੀਓ ਤੋਂ। ਜੀ। ਦੂਸਰਾ, ਕਿਉਂਕਿ ਅੱਜ ਦਾ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵੱਲੋਂ ਸਪਾਂਸਰ ਕੀਤਾ ਗਿਆ ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ 4 ਜੁਲਾਈ 1955 ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਪਹਿਲੀ ਵਾਰ ਨਹਿਰੂ ਦੀ ਪ੍ਰਧਾਨ ਮੰਤਰੀਸ਼ਿਪ ਦੇ ਹੁੰਦਿਆਂ ਪੰਜਾਬ 'ਚ ਭੀਮ ਸੈਨ ਸੱਚਰ ਜਿਹੜਾ ਚੀਫ ਮਿਨਿਸਟਰ ਸੀ, ਉਹਦਾ ਪੁਲਿਸ ਮੁਖੀ ਡਾਇਰੈਕਟਰ ਜਨਰਲ ਪੁਲਿਸ ਅਸ਼ਵਨੀ ਕੁਮਾਰ, ਉਹਨਾਂ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ ਸੀ। ਗੋਲੀ, ਅਥਰੂ ਗੈਸ ਔਰ ਮੰਜੀ ਸਾਹਿਬ ਤੇ ਕਬਜ਼ਾ, ਉਹਦੇ ਬਾਰੇ ਅਸੀਂ ਵੇਰਵੇ ਨਾਲ ਗੱਲ ਕੀਤੀ ਸੀ ਔਰ ਇਸ ਨੂੰ ਹੀ ਸਮਰਪਿਤ ਸਾਡੇ ਵੀਰ ਪ੍ਰਦੀਪ ਸਿੰਘ ਜਿਹੜੇ ਗੁਰਦੁਆਰਾ ਸਿੰਘ ਸਭਾ ਦੇ ਨਾਲ ਲੰਬੇ ਵਕਤ ਤੋਂ ਐਸੋਸੀਏਟਡ ਨੇ ਔਰ ਸਮੁੱਚੀ ਕਮੇਟੀ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਦਿਨ ਨੂੰ ਯਾਦ ਕਰਦੇ ਹਾਂ ਕਿਉਂਕਿ ਜੂਨ 84 ਜਿਹੜਾ ਉਹ ਤਾਂ ਫਿਰ ਫੁੱਲ ਸਕੇਲ ਟੈਂਕਾਂ ਤੋਪਾਂ ਨਾਲ ਹਮਲਾ ਸੀ। ਜੇ ਕਹਿਣਾ ਹੋਏ ਉਹਦੀ ਰਿਹਰਸਲ ਉਹ ਆਲਰੇਡੀ ਉਹਨਾਂ ਨੇ 1955 ਦੇ ਵਿੱਚ ਇਸ ਦਿਨ ਨੂੰ ਜਿਹੜਾ ਚੁਣਿਆ ਸੀ ਔਰ ਅੱਜ ਦਾ ਇਹ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਵੱਲੋਂ ਸਪਾਂਸਰਡ ਹੈ। ਅਸੀਂ ਇਹ ਸਾਰੇ ਹੀ ਸਾਡੇ ਖਾਲਿਸਤਾਨੀ ਵੀਰ ਨੇ, ਪੰਥ ਪ੍ਰਸਤ ਵੀਰ ਨੇ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਦੇ ਇਸ ਐਫਰਟ ਦਾ ਔਰ TV 84 ਨੂੰ ਹਮੇਸ਼ਾ ਹੀ ਇਹ ਮਦਦ ਕਰਦੇ ਨੇ ਜੀ। ਕਿਉਂਕਿ ਅੱਜ 5 ਜੁਲਾਈ ਦਾ ਦਿਨ ਹੈ ਔਰ 5 ਜੁਲਾਈ ਨਾਲ ਜੁੜੀਆਂ ਹੋਈਆਂ ਦੋ ਖਬਰਾਂ, ਹਾਲਾਂਕਿ ਖਬਰ ਇੱਕੋ ਹੀ ਬਣਦੀ ਹੈ ਪਰ ਇਸ ਦਾ ਦੂਸਰੀ ਦੇ ਨਾਲ ਡੂੰਘਾ ਸੰਬੰਧ ਹੈ। ਔਰ ਜਿਵੇਂ ਤੁਸੀਂ ਕਿਹਾ ਵੀ ਇੱਕ ਪਾਸੇ ਭਾਰਤ ਦੇ ਵਿੱਚ ਜਿਹੜੀਆਂ ਨੀਤੀਆਂ ਨਹਿਰੂ ਦੀ ਐਡਮਿਨਿਸਟ੍ਰੇਸ਼ਨ ਵੇਲੇ ਸ਼ੁਰੂ ਹੋਈਆਂ, 1955 ਦਾ ਹਮਲਾ ਵੀ ਉਸੇ ਦਾ ਜਿਹੜਾ ਇੱਕ ਪਾਰਟ ਸੀ। ਫਿਰ ਅਸੀਂ ਪੰਜਾਬੀ ਸੂਬਾ ਜਦੋਂ ਫਾਈਨਲੀ ਐਕਸੈਪਟ ਵੀ ਹੁੰਦਾ ਹੈ ਕਿਉਂਕਿ ਇਹ ਮੋਰਚਾ ਹੀ ਇਸ ਲਈ ਲੱਗਾ ਸੀ ਜਿਹਦੇ ਥੱਲੇ ਇਹਨਾਂ ਨੇ ਪਹਿਲਾ ਹਮਲਾ ਕੀਤਾ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਔਰ ਇਸ ਨਾਅਰੇ ਦੇ ਉੱਤੇ ਹੀ ਪਾਬੰਦੀ ਸੀ। ਫਿਰ ਫੁੱਲ ਸਕੇਲ ਅਟੈਕ ਹੁੰਦਾ ਹੈ ਔਰ ਉਸ ਤੋਂ ਬਾਅਦ ਖੁੱਲ੍ਹ ਕੇ ਖਾਲਿਸਤਾਨ ਦੀ ਤਹਿਰੀਕ ਜਨਮ ਲੈਂਦੀ ਹੈ ਔਰ ਪਿਛਲੇ ਆਲਮੋਸਟ 37 ਸਾਲ ਤੋਂ ਇਹ ਤਹਿਰੀਕ ਆਪਣੇ ਅੱਡ-ਅੱਡ ਪੜਾਵਾਂ 'ਚੋਂ ਗੁਜ਼ਰ ਰਹੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਇਸ ਪੀਰੀਅਡ 'ਚ ਨਹਿਰੂ ਤੋਂ ਮੋਦੀ ਤੱਕ ਦਾ ਇਹ ਸਾਰਾ ਹੀ ਦਿੱਲੀ ਦੀਆਂ ਹਕੂਮਤਾਂ ਦੀਆਂ ਨੀਤੀਆਂ ਦੇਖਦੇ ਹਾਂ ਤੇ ਇਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਖਿਲਾਫ ਟੋਟਲ ਵਾਰ, ਆਲ ਆਊਟ ਵਾਰ, ਜਿਹਨੂੰ ਪੰਜਾਬੀ 'ਚ ਸਰਵਨਾਸ਼ ਦੀ ਵਾਰ ਕਹਿੰਦੇ ਨੇ ਕਿ ਭਾਈ ਸਰਵਨਾਸ਼ ਕਰ ਦਿਓ, ਫਿਜ਼ੀਕਲ, ਸਪਿਰਿਚੁਅਲ, ਹਿਸਟੋਰੀਕਲ, ਇਕਨੋਮਿਕਲ, ਕਿ ਨਾਮੋ ਨਿਸ਼ਾਨ ਮਿਟਾ ਦੇਣਾ ਇਹ ਔਰ ਉਹਦੇ ਲਈ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਿਹੜੀ ਹੈ ਉਹ ਕਰ ਰਹੇ ਨੇ। ਲੇਕਿਨ ਇਹ ਵੀ ਗੁਰੂ ਦੀ ਕਰਾਮਾਤ ਹੈ, ਕ੍ਰਿਸ਼ਮਾ ਹੈ ਕਿ ਇਸ ਵੇਲੇ 5 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿੱਚ ਰਹਿੰਦੇ ਨੇ। 150 ਦੇ ਕਰੀਬ ਦੇਸ਼ਾਂ 'ਚ ਸਾਡੇ ਗੁਰਦੁਆਰੇ ਵੀ ਸਥਾਪਿਤ ਨੇ
ਔਰ ਜਿੱਥੇ ਜਿੱਥੇ ਵੀ ਸਿੱਖ ਨੇ, ਅਕਸਰ ਅਸੀਂ ਕਿਉਂਕਿ ਕੈਨੇਡਾ, ਯੂਕੇ, ਅਮਰੀਕਾ ਜਾਂ ਹੁਣ ਆਸਟ੍ਰੇਲੀਆ, ਜਿੱਥੇ 2 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਆਬਾਦੀ ਹੈ, ਹਾਲਾਂਕਿ ਨਵੀਂ ਸੈਂਸਸ ਉੱਥੇ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ, ਔਰ ਇੱਕ ਜ਼ੋਰਦਾਰ ਮੁਹਿੰਮ ਸਾਡੇ ਵੀਰਾਂ ਨੇ ਉੱਥੇ ਯੂਨਾਈਟਿਡ ਸਿੱਖਸ ਦੇ ਔਰ ਬਾਕੀ ਸੇਵਾਦਾਰਾਂ ਨੇ ਵਿੱਢੀ ਹੋਈ ਹੈ ਕਿ ਜਿੱਥੇ ਧਰਮ ਦੇ ਖਾਨੇ 'ਚ ਤਾਂ ਸਿੱਖ ਹੈ ਹੀ ਹੈ, ਜਿਹੜੀ ਮਾਂ ਬੋਲੀ ਪੰਜਾਬੀ ਹੈ ਉਸ ਨੂੰ ਵੀ ਜਿਹੜਾ ਹੈ ਉਹ ਸੈਂਸਸ ਦੇ ਵਿੱਚ ਰਿਕਾਰਡ ਕੀਤਾ ਜਾਏ। ਸੋ ਆਸਟ੍ਰੇਲੀਆ ਇੱਕ ਹੋਰ ਸਿੱਖ ਸੈਂਟਰ ਦੇ ਤੌਰ ਤੇ ਉੱਭਰ ਰਿਹਾ ਹੈ ਔਰ ਉੱਥੇ ਇੰਡੀਅਨ ਐਮਬੈਸੀ, ਕੌਂਸੂਲੇਟ, ਉਹਨਾਂ ਤੇ ਹਾਈ ਕਮਿਸ਼ਨ ਹੀ ਕਹਿੰਦੇ ਨੇ, ਉਹ ਵੀ ਪੂਰੇ ਸਰਗਰਮ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਔਰ ਪੂਰੀ ਘੁਸਪੈਠ ਗੁਰਦੁਆਰਿਆਂ 'ਚ, ਜਥੇਬੰਦੀਆਂ 'ਚ ਕਰਨ ਦੀ ਕੋਸ਼ਿਸ਼ ਹੈ। ਔਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਕਿਵੇਂ ਆਸਟ੍ਰੇਲੀਆ ਦੀ ਅਦਾਲਤ ਨੇ ਉਹਦੀ ਜ਼ਮਾਨਤ, ਵਿਵੇਕ ਨਾਂ ਦਾ ਹਰਿਆਣਵੀ ਗੁੰਡਾ ਜਿਹਨੇ ਸਿੱਖਾਂ ਤੇ 2-3 ਉੱਪਰੋਂ ਥੱਲੇ ਹਮਲੇ ਕੀਤੇ, ਔਰ ਉਹਨੂੰ ਰਿਲੀਜ਼ ਕਰਵਾਉਣ ਦੇ ਲਈ ਈਵਨ ਮਨੋਹਰ ਲਾਲ ਖੱਟੜ ਸਮੇਤ ਜਿਹੜੇ ਹਿੰਦੂ ਤਵੀ ਨੇ ਉਹ ਪੱਬਾਂ ਭਾਰ ਸੀ, ਲੇਕਿਨ ਆਸਟ੍ਰੇਲੀਆ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਟੂ ਮੱਚ ਹੁਣ ਇਹਨਾਂ ਦੀ ਇੰਟਰਫੇਰੈਂਸ ਹੈ ਇੰਡੀਅਨ ਹਾਈ ਕਮਿਸ਼ਨ ਔਰ ਕੌਂਸੂਲੇਟਾਂ ਦੀ ਸਿੱਖਾਂ ਦੇ ਮਾਮਲਿਆਂ 'ਚ। ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਜਿਹੜੇ ਮੁਲਕਾਂ 'ਚ, ਯੂਰਪ ਦੇ ਮੁਲਕਾਂ 'ਚ ਵੀ ਸਿੱਖਾਂ ਦੀ ਐਕਟੀਵਿਟੀ, ਪਾਪੂਲੇਸ਼ਨ ਵੀ ਵੱਧ ਰਹੀ ਹੈ, ਐਕਟੀਵਿਟੀ ਵੀ ਹੈ। ਔਰ ਸਿੰਗਾਪੁਰ, ਹੁਣ ਵੈਸੇ ਤਾਂ ਸਿੰਗਾਪੁਰ ਨਾ ਹੀ ਆਉਂਦਿਆਂ ਇਵੇਂ ਲੱਗਦਾ ਵੀ ਇਹ ਸਿੰਘਾਂ ਨੇ ਹੀ ਵਸਾਇਆ ਹੋਇਆ ਕਿ ਵੀ ਸਿੰਘਾਂ ਦਾ ਜਿੱਥੇ ਛਾਉਣੀਆਂ ਹੋਣ, ਹਾਲਾਂ ਇਹ ਠੀਕ ਹੈ ਵੀ ਨਾਂ ਜ਼ਰੂਰ ਸਿੰਗਾਪੁਰ ਹੈ ਪਰ ਇਸ ਦਾ ਸਬੰਧ ਵੀ ਜਾ ਕੇ ਫਿਰ 1849 'ਚ ਜਦੋਂ ਪੰਜਾਬ ਦੇ ਪਹਿਲੇ ਸਿੱਖ ਰੈਵੋਲੂਸ਼ਨਰੀ ਆਈਕੋਨਿਕ ਫਿਗਰ ਭਾਈ ਮਹਾਰਾਜ ਸਿੰਘ, ਜਿਨ੍ਹਾਂ ਦਾ ਜ਼ਿਕਰ ਅਸੀਂ ਹੁਣੇ ਹੀ ਕਰਾਂਗੇ ਥੋੜੇ ਵੇਰਵੇ ਨਾਲ, ਕਿ ਕਿਵੇਂ ਬਾਬਾ ਵੀਰ ਸਿੰਘ ਨੌਰੰਗਾਬਾਦੀ ਉਹਨਾਂ ਦੀ ਥਾਂ ਦੇ ਉੱਤੇ ਬਹਿਣ ਵਾਲੇ ਇਸ ਬਹਾਦਰ ਯੋਧੇ ਨੇ ਜੇ ਕਹਿਣਾ ਹੋਏ ਕਿ ਅੰਗਰੇਜ਼ੀ ਰਾਜ ਜਦੋਂ ਕਿ ਪੰਜਾਬ ਨੂੰ ਸਮੇਟ ਲੈਂਦਾ ਹੈ 1849 ਦੇ ਵਿੱਚ, ਜਿਹੜਾ ਉਹ ਚੈਲਿਆਂਵਾਲਾ ਦੀ ਲੜਾਈ ਤੋਂ ਬਾਅਦ ਰਾਮਨਗਰ, ਚੈਲਿਆਂਵਾਲਾ ਔਰ ਉਸ ਵੇਲੇ ਹੈਨਰੀ ਲਾਰੈਂਸ ਫਾਈਨਲੀ ਪੰਜਾਬ ਨੂੰ ਜਿਹੜਾ ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਉਂਦਾ ਹੈ ਤੇ ਪਹਿਲੀ ਜਿਹੜੀ ਰੈਬੈਲੀਅਨ ਦੀ ਆਵਾਜ਼ ਕਿ ਇੱਥੋਂ ਕੱਢੋ ਇਹਨਾਂ ਨੂੰ ਉੱਠਦੀ ਹੈ ਔਰ ਹਥਿਆਰਬੰਦ ਰੈਵੋਲੂਸ਼ਨ ਦਾ ਅਟੈਂਪਟ ਹੁੰਦਾ ਹੈ, ਉਹ ਭਾਈ ਮਹਾਰਾਜ ਸਿੰਘ ਹੋਰਾਂ ਵੱਲੋਂ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਸਾਥੀ 21 ਸਿੰਘਾਂ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 'ਚ ਇੱਕ ਮੁਖਬਰੀ ਦੇ ਤਹਿਤ ਖੇਤਾਂ 'ਚੋਂ ਗ੍ਰਿਫਤਾਰ ਹੁੰਦੇ ਨੇ ਔਰ ਉਹਨਾਂ ਨੂੰ ਫਿਰ ਜਦੋਂ ਲਿਆਂਦਾ ਜਾਂਦਾ ਹੈ ਜਲੰਧਰ ਜੇਲ੍ਹ ਦੇ ਵਿੱਚ, ਔਰ ਕਿਵੇਂ ਈਵਨ ਜਿਹੜੇ ਉੱਥੇ ਤਾਇਨਾਤ ਪੁਲਿਸ ਵਾਲੇ ਨੇ ਜਿਹੜੇ ਸਿੱਖ ਨੇ ਉਹ ਆ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਨੇ ਔਰ ਅੰਗਰੇਜ਼ ਘਬਰਾਉਂਦੇ ਨੇ। ਔਰ ਉਹਨਾਂ ਦੀ ਅਸੀਂ ਖੁਫੀਆ ਰਿਪੋਰਟ ਦੇ ਵਿੱਚ ਦੇਖਾਂਗੇ ਕਿ ਭਾਈ ਮਹਾਰਾਜ ਸਿੰਘ ਹੋਰਾਂ ਦੇ ਲਈ ਲਫ਼ਜ਼ ਉਹਨਾਂ ਨੇ ਕਰਨੀ ਵਾਲਾ, ਕਿ ਜਿਹੜੇ ਮਿਰੈਕਲ ਪਰਫਾਰਮ ਕਰਦੇ ਨੇ ਔਰ ਜਿਨ੍ਹਾਂ ਦਾ ਰੁਤਬਾ ਗੁਰੂ ਵਾਂਗ ਹੈ, ਉਹ ਕਰਕੇ ਔਰ ਉਹਨਾਂ ਨੂੰ ਉਹ ਉੱਥੋਂ ਜਿਹੜੇ ਨੇ ਥੋੜ੍ਹੀ ਦੇਰ ਬਾਅਦ ਹੀ ਡਿਪੋਰਟ ਕਰਕੇ, ਉਦੋਂ ਅਜੇ ਕਾਲਾ ਪਾਣੀ ਜੇਲ੍ਹ ਨਹੀਂ ਸੀ ਬਣੀ ਜਾਂ ਰੰਗੂਨ ਭੇਜਿਆ ਜਾਂਦਾ ਸੀ। ਬਹਾਦਰ ਸ਼ਾਹ ਜ਼ਫਰ 1857 ਦੇ ਰਿਬੈਲੀਅਨ ਤੋਂ ਬਾਅਦ ਉਹਨਾਂ ਨੂੰ ਰੰਗੂਨ ਭੇਜਿਆ ਗਿਆ। ਇਵੇਂ ਹੀ ਬਾਬਾ ਰਾਮ ਸਿੰਘ ਨਾਮਧਾਰੀ, ਜਿਨ੍ਹਾਂ ਨੇ ਫਿਰ ਦੂਸਰੀ ਰੈਵੋਲੂਸ਼ਨਰੀ ਲਹਿਰ ਖੜੀ ਕੀਤੀ ਹੈ ਨਾਰਾ ਦੇ ਕੇ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਪਰ ਭਾਈ ਮਹਾਰਾਜ ਸਿੰਘ ਉਹਨਾਂ ਪਹਿਲਾਂ ਪੋਲੀਟੀਕਲ ਡਿਪੋਰਟੀਜ਼ 'ਚੋਂ ਨੇ ਜਿਨ੍ਹਾਂ ਨੂੰ 1849 ਦੇ ਵਿੱਚ ਹੀ ਸਿੰਗਾਪੁਰ ਜਿਹੜਾ ਭੇਜਿਆ ਜਾਂਦਾ, ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਥੱਲੇ ਸੀ। ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਹੈ, ਉਹਨਾਂ ਦੇ ਨਾਲ ਸਿਰਫ ਇੱਕ ਸਿੰਘ ਖੜਕ ਸਿੰਘ ਉਹਨਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ, ਕਿਵੇਂ ਹਨੇਰੇ ਕਮਰੇ 'ਚ ਰੱਖਿਆ ਜਾਂਦਾ ਹੈ। 3 ਸਾਲ ਬਾਅਦ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਖਤਮ ਹੋ ਜਾਂਦੀ ਹੈ, ਈਵਨ ਬਾਹਰ ਤੱਕ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਂਦਾ। ਔਰ ਫਿਰ ਅੱਜ ਤੋਂ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਹਨਾਂ ਦਾ 165ਵਾਂ ਇਹ ਸ਼ਹੀਦੀ ਦਿਨ ਵੀ ਬਣਦਾ ਹੈ। 5 ਜੁਲਾਈ 1856 ਨੂੰ ਸਿੰਗਾਪੁਰ ਦੀ ਇਸ ਹਨੇਰੀ ਕਾਲ ਕੋਠੜੀ ਦੇ ਵਿੱਚ ਹੀ ਭਾਈ ਮਹਾਰਾਜ ਸਿੰਘ ਜਿਹੜਾ ਅਖੀਰਲਾ ਸਾਹ ਲੈਂਦੇ ਨੇ। ਔਰ ਦੇਖੋ, ਹਕੂਮਤਾਂ ਇਹ ਸਮਝਦੀਆਂ ਨੇ ਕਿ ਜ਼ੁਲਮ ਦੇ ਨਾਲ ਉਹਨਾਂ ਨੇ ਜਿਹੜੀ ਹੈ ਸੱਚ ਦੀ ਆਵਾਜ਼ ਦਬਾ ਦਿੱਤੀ ਹੈ। ਬ੍ਰਿਟਿਸ਼ ਸਾਮਰਾਜ ਜਿਹਦੇ ਰਾਜ ਵਿੱਚ ਕਦੇ ਸੂਰਜ ਛੁਪਦਾ ਨਹੀਂ ਸੀ, ਇਹ ਕਿਹਾ ਜਾਂਦਾ ਸੀ, ਔਰ ਅੱਜ ਉਹ ਮੁਲਕ ਹੈ ਕਿ ਜਿਹੜੇ ਸੂਰਜ ਨੂੰ ਲੱਭਦੇ ਨੇ ਕਿ ਸੂਰਜ ਚੜ੍ਹੇਗਾ ਕਦੋਂ, 3rd ਰੇਟ ਪਾਵਰ ਬਣੇ ਹੋਏ ਨੇ। ਲੇਕਿਨ ਉਹੀ ਸਿੰਗਾਪੁਰ ਜਿੱਥੇ ਕਦੇ ਪਹਿਲੇ ਇਹਨਾਂ 2 ਗੁਰਸਿੱਖਾਂ ਦੇ ਪੈਰ ਭਾਵੇਂ ਉਹਨਾਂ ਦੇ ਉਹ ਬੇੜੀਆਂ 'ਚ ਜਕੜੇ ਹੋਏ ਨੇ, ਹੱਥਾਂ 'ਚ ਹੱਥਕੜੀਆਂ ਨੇ, ਔਰ ਸਿਲਟ ਰੋਡ ਦੇ ਉੱਤੇ ਜਿੱਥੇ ਇੱਕ
ਜੇਲ੍ਹ ਦੀ ਹਨੇਰੀ ਕਾਲ ਕੋਠੜੀ 'ਚ ਉਹਨਾਂ ਨੂੰ ਡੱਕਿਆ ਜਾਂਦਾ ਹੈ। ਅੱਜ ਉਸੇ ਮੁਕਾਮ ਦੇ ਉੱਤੇ ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ, ਔਰ ਜਦੋਂ ਉਹ ਚੜ੍ਹਾਈ ਕਰ ਜਾਂਦੇ ਨੇ ਉੱਥੇ ਉਹਨਾਂ ਹਾਲਾਤਾਂ ਦੇ ਵਿੱਚ, ਸਿੰਗਾਪੁਰ ਇੱਕ ਐਸਾ ਮੁਲਕ ਹੈ ਜਿੱਥੇ ਤਾਮਿਲ ਕਮਿਊਨਿਟੀ ਦੇ, ਜਿਨ੍ਹਾਂ 'ਚ ਹਿੰਦੂ ਵੀ ਮੁਸਲਮਾਨ ਵੀ ਉਸ ਜ਼ਮਾਨੇ 'ਚ ਵੀ ਥੋੜ੍ਹੇ ਥੋੜ੍ਹੇ ਆਣੇ ਸ਼ੁਰੂ ਹੋਏ ਸੀ, ਔਰ ਉਹ ਵੀ ਦੇਖਦੇ ਨੇ ਕਿ ਉਸ ਮੁਕਾਮ 'ਤੇ ਆ ਕੇ ਜਦੋਂ ਕੋਈ ਮਨੌਤ ਮੰਨਦੇ ਨੇ ਜਾਂ ਕੁਛ ਹੁੰਦਾ ਹੈ ਤੇ ਉਹ ਪੂਰੀ ਹੁੰਦੀ ਹੈ। ਔਰ ਉਹਨਾਂ ਨੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜੇਲ੍ਹ ਦੇ ਉਸ ਕਮਰੇ ਦੇ ਵਿੱਚ, ਉਹਦੇ ਬਾਹਰ ਇੱਕ ਛੋਟਾ ਜਿਹਾ ਥੜਾ ਬਣਾ ਕੇ ਉੱਥੇ ਉਹਨਾਂ ਨੇ ਫੁੱਲ ਰੱਖਣੇ ਸ਼ੁਰੂ ਕਰ ਦਿੱਤੇ, ਆ ਕੇ ਜਿਹੜੀ ਹੈ ਉਹ ਅਰਦਾਸ ਕਰਨੀ। ਔਰ ਦੂਸਰਾ, ਔਰ ਅੱਜ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਿਲਕ ਰੋਡ 'ਚ ਠੀਕ ਉਸੇ ਮੁਕਾਮ 'ਤੇ ਗੁਰਦੁਆਰਾ ਸਾਹਿਬ ਹੈ, ਉਸ ਦੇ ਵਿੱਚ ਉਹ ਇੱਕ ਮਲਟੀ ਕਲਚਰਲ ਮਲਟੀ ਰਿਲੀਜੀਅਸ ਸ਼ਰਾਈਨ ਹੈ। ਭਾਈ ਮਹਾਰਾਜ ਸਿੰਘ ਇਹ 165 ਸਾਲ ਬਾਅਦ ਅੱਜ ਉਹ ਉਸ ਧਰਤੀ ਦੇ ਹੀਰੋ ਨੇ। ਔਰ ਜਦੋਂ ਬੀਤੇ ਕੱਲ ਇਹ ਉਸ ਮੁਕਾਮ ਦੇ ਉੱਤੇ ਵੱਡਾ ਇਤਿਹਾਸਕ ਇਕੱਠ ਹੋਇਆ, ਕਿਉਂਕਿ ਉਸ ਗੁਰਦੁਆਰਾ ਸਾਹਿਬ ਦੀ ਤਾਮੀਰ ਜਿਹੜੀ ਕਿ 25 ਸਾਲ ਪਹਿਲਾਂ ਨਵੇਂ ਲੈਵਲ ਤੇ ਸ਼ੁਰੂ ਹੋਈ, ਉਹ ਮੁਕੰਮਲ ਵੀ ਹੋਈ ਔਰ ਇਹ ਕੋਵਿਡ ਦੇ ਚਲਦਿਆਂ ਵੀ। ਔਰ ਇਹ ਹੈ ਜਦੋਂ ਤੁਸੀਂ ਸੱਚ ਦੇ ਰਸਤੇ ਦੇ ਪਾਂਧੀ ਹੁੰਦੇ ਹੋ ਤੇ ਕਿਵੇਂ ਤੁਹਾਨੂੰ ਕੀ ਮੁਕਾਮ ਹਾਸਲ ਹੁੰਦਾ ਹੈ। ਉਹ ਸਿੰਗਾਪੁਰ ਜਿਹੜਾ ਦੁਨੀਆ ਦੇ ਵਿੱਚ ਅੱਜ ਜਿਹੜਾ ਇੱਕ ਰੋਲ ਮਾਡਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਕਨੋਮਿਕਲ ਪ੍ਰੋਗਰੈਸ ਦੇ ਲਈ, ਇਹੀ ਸਿੰਗਾਪੁਰ ਜਿਹੜਾ ਮਲਾਇਆ ਦਾ ਹਿੱਸਾ ਸੀ ਔਰ ਅਲਟੀਮੇਟਲੀ 60s ਦੇ ਵਿੱਚ ਇਹਨੂੰ ਅੱਡ ਕਰ ਦਿੱਤਾ ਜਾਂਦਾ ਹੈ, ਕਿਉਂਕਿ ਮਲਾਇਆ ਮਲੇਸ਼ੀਆ ਮੁਲਕ ਦੇ ਤੌਰ ਤੇ ਜਿਹਨੂੰ ਜਾਣਿਆ ਜਾਂਦਾ ਹੈ ਹੁਣ, ਔਰ ਸਿੰਗਾਪੁਰ, ਔਰ ਇਹ ਤਰਲੇ ਕਰ ਰਹੇ ਸੀ ਕਿ ਸਾਨੂੰ ਅੱਡ ਨਾ ਕਰੋ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਇਕਨੋਮਿਕਲੀ ਸਰਵਾਈਵ ਨਹੀਂ ਕਰਾਂਗੇ। ਔਰ ਉਦੋਂ ਤਾਂ ਇੱਕ ਸਬਸਿਡਰੀ ਸਟੇਟ ਵਾਂਗ ਸੀ, ਪਰ ਅੱਜ ਸਿੰਗਾਪੁਰ ਕਿਵੇਂ ਦੁਨੀਆ ਦੇ ਵਿੱਚ ਇਸ ਛੋਟੇ ਜਿਹੇ ਮੁਲਕ ਨੇ ਆਪਣੀ ਥਾਂ ਬਣਾਈ ਹੈ, ਇਕਨੋਮਿਕਲ ਪ੍ਰੋਗਰੈਸ ਹੈ, ਔਰ ਸਿੱਖ ਕੌਮ ਨੇ ਵੀ ਇਸ ਮੁਲਕ ਦੇ ਵਿੱਚ ਆਪਣੀ ਯੂਨੀਕ ਥਾਂ ਬਣਾਈ ਹੈ ਔਰ ਬਹੁਤ ਰਿਸਪੈਕਟ ਹੈ। ਬਹੁਤ ਸਾਰੇ ਮੈਨੂੰ ਵੀ ਕੁਝ ਸਿੱਖ ਨੌਜਵਾਨ ਜਿਹੜੇ ਉੱਥੇ ਰਹੇ, ਔਰ ਸਿੰਗਾਪੁਰ ਦੇ ਵਿੱਚ ਵੀ ਜਿਹੜੀ ਮਿਲਟਰੀ ਸਰਵਿਸ ਹੈ ਮੇਰਾ ਖਿਆਲ 5 ਸਾਲ 3 ਤੋਂ 5 ਸਾਲ ਦੀ ਉਹ ਜ਼ਰੂਰੀ ਹੈ। ਔਰ ਸਿੰਗਾਪੁਰ ਉਹਨਾਂ ਮੁਲਕਾਂ 'ਚ ਹੈ ਜਿੱਥੇ ਇਹੀ ਨਹੀਂ ਕਿ ਸਿੱਖਾਂ ਨੂੰ ਅੱਡ ਧਰਮ ਦੇ ਤੌਰ ਤੇ ਰੈਕਗਨੀਸ਼ਨ ਹੈ। ਮੈਂ ਇੱਕ ਯੂਥ ਕੈਂਪ ਦੇ ਵਿੱਚ ਸਿੰਗਾਪੁਰ ਦੇ ਨੌਜਵਾਨ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦੇਖਿਆ ਤੇ ਰੇਸ ਦੇ ਖਾਨੇ ਦੇ ਵਿੱਚ ਵੀ ਸਿੱਖ ਲਿਖਿਆ ਹੋਇਆ। ਸੋ ਸਿੰਗਾਪੁਰ ਸਿੱਖਾਂ ਨੂੰ ਅੱਡ ਧਰਮ ਮਜ਼ਹਬ ਦੇ ਤੌਰ ਤੇ ਵੀ ਔਰ ਅੱਡ ਨਸਲ ਦੇ ਤੌਰ ਤੇ ਵੀ ਰੈਕਗਨਾਈਜ਼ ਕਰਦਾ ਹੈ। ਔਰ ਸਿੰਗਾਪੁਰ 'ਚ ਇਸ ਕੋਵਿਡ-19 ਦਾ ਕ੍ਰਾਈਸਿਸ ਜਿਵੇਂ ਬਾਕੀ ਮੁਲਕਾਂ 'ਚ ਰਿਹਾ ਉੱਥੇ ਵੀ ਰਿਹਾ, ਸਿੱਖਾਂ ਨੇ ਕਿਵੇਂ ਆਪਣੇ ਗੁਰੂ ਦੇ ਉਸ ਦਿੱਤੇ ਸੰਦੇਸ਼ ਮੁਤਾਬਕ, ਆਦੇਸ਼ ਮੁਤਾਬਕ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਕਿਵੇਂ ਕੋਵਿਡ-19 ਦੇ ਚਲਦਿਆਂ ਸੇਵਾਵਾਂ ਦਿੱਤੀਆਂ, ਕੱਲਾ ਫੂਡ ਔਰ ਦੂਸਰੇ ਤੱਕ ਹੀ ਨਹੀਂ, ਹਰ ਲੈਵਲ ਦੇ ਉੱਤੇ, ਕਿਉਂਕਿ ਸਿੰਗਾਪੁਰ ਦੀ ਜਿਹੜੀ ਵੈਰੀ ਪ੍ਰੋਗਰੈਸਿਵ ਪ੍ਰੋਸਪਰਸ ਸਿੱਖ ਕਮਿਊਨਿਟੀ ਹੈ, ਹਰ ਫੀਲਡ 'ਚ ਨੇ, ਉਹ ਮੈਡੀਕਲ 'ਚ ਨੇ, ਮਿਲਟਰੀ 'ਚ ਵੀ, ਪੁਲਿਸ 'ਚ ਵੀ ਅਪਰ ਲੈਵਲ ਤੇ, ਔਰ ਬਿਜ਼ਨਸ ਵਾਈਜ਼ ਵੀ। ਹਾਲਾਂ ਉੱਥੇ ਵੱਡੀ ਗਿਣਤੀ 'ਚ ਤਾਮਿਲ ਹਿੰਦੂ ਕਮਿਊਨਿਟੀ ਵੀ ਹੈ, ਮੁਸਲਮਾਨ ਵੀ ਨੇ, ਕਿਉਂਕਿ ਮਲੇਸ਼ੀਆ ਦਾ ਹਿੱਸਾ ਵੀ ਰਹੇ ਔਰ ਓਰੀਜਨਲੀ ਜਿਹੜੇ ਨੇ ਉੱਥੇ ਗਏ, ਔਰ ਕਿਉਂਕਿ ਇਹ ਬ੍ਰਿਟਿਸ਼ਰ ਦੀ ਕਾਲੋਨੀ ਸੀ, ਸੋ ਉਹਨਾਂ ਦੀ ਫੌਜ ਦੇ ਹੁੰਦਿਆਂ ਉੱਥੇ ਹੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਉਹ ਪੰਜਾਬ ਤੋਂ ਜਾਣ ਵਾਲੇ ਮੁਸਲਮਾਨ ਔਰ ਸਿੱਖ ਜ਼ਿਆਦਾ ਗਿਣਤੀ 'ਚ ਹੁੰਦੇ ਸੀ। ਲੇਕਿਨ ਜਦੋਂ ਅਸੀਂ ਭਾਈ ਮਹਾਰਾਜ ਸਿੰਘ ਹੋਰਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੇ 165ਵੇਂ ਸ਼ਹੀਦੀ ਦਿਨ ਤੇ, ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਮਿਸਟਰ ਲੀ ਸੀਨ ਲੂੰਗ ਜਿਹੜੇ ਬੜੇ ਸੀਨੀਅਰ ਪੋਲੀਟੀਸ਼ੀਅਨ ਨੇ, 2004 ਤੋਂ ਉਹ ਪ੍ਰਾਈਮ ਮਿਨਿਸਟਰ ਨੇ ਸਿੰਗਾਪੁਰ ਦੇ, ਔਰ ਉਹ ਇਸ ਮੌਕੇ ਦੇ ਉੱਤੇ ਜਦੋਂ ਭਾਈ ਮਹਾਰਾਜ ਸਿੰਘ ਦਾ ਦਿਨ ਹੈ, ਗੁਰਦੁਆਰਾ ਸਾਹਿਬ 'ਚ ਵੱਡਾ ਇਕੱਠ ਹੈ, ਔਰ ਉਹ ਖੁਦ ਦਸਤਾਰ ਸਜਾ ਕੇ ਉਸ ਦੀਵਾਨ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਔਰ ਜਿਹੜੇ ਉਹਨਾਂ ਨੇ ਲਫ਼ਜ਼ ਉੱਥੇ ਕਹੇ, ਉਹਨਾਂ ਨੇ ਐਡਰੈਸ ਹੀ ਸਤਿ ਸ੍ਰੀ ਅਕਾਲ ਔਰ ਜੈਕਾਰੇ ਦੇ ਨਾਲ ਸ਼ੁਰੂ ਕੀਤਾ, ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਭਾਵੇਂ ਸਾਰਿਆਂ ਦੇ ਲਈ ਸਿੰਗਾਪੁਰ ਵਾਸੀਆਂ ਲਈ ਬੜਾ ਮੁਸ਼ਕਲ ਦਾ ਸਮਾਂ ਰਿਹਾ, ਪਰ ਗੁਰਦੁਆਰਾ ਸਾਹਿਬਾਨ ਔਰ ਸਿੱਖ ਕੌਮ ਨੇ ਜਿਵੇਂ ਇਹ ਕੋਵਿਡ-19 ਮਹਾਮਾਰੀ ਦੇ ਚਲਦਿਆਂ ਕਈ ਪ੍ਰੋਜੈਕਟ ਕੀਤੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਗੱਲ ਤੋਂ ਮੈਂ ਬਹੁਤ ਉਤਸ਼ਾਹਿਤ ਹਾਂ ਕਿ ਇਸ ਮੁਸ਼ਕਲ ਦੇ ਸਮੇਂ ਸਿੱਖ ਭਾਈਚਾਰਾ ਸਭ ਤੋਂ ਅੱਗੇ ਨਿਕਲ ਕੇ ਆਇਆ,
ਔਰ ਉਹਨਾਂ ਨੇ ਧਾਰਮਿਕ ਕਾਰਜ ਵੀ ਕੀਤੇ, ਰਾਸ਼ਨ ਵਰਤਾਇਆ, ਹੋਰ ਹਰ ਕਿਸਮ ਦੀ ਸਹਾਇਤਾ ਕੀਤੀ। ਔਰ ਇਹ ਜਿਹੜੀਆਂ ਰੁਕਾਵਟਾਂ ਸੀ, ਡੀਮੋਰਲਾਈਜੇਸ਼ਨ ਸੀ, ਉਹਦੇ 'ਚ ਸਿੱਖਾਂ ਨੇ ਇੱਕ ਨਵੀਂ ਉਤਸ਼ਾਹ ਦਾ ਮਾਹੌਲ ਭਰਿਆ। ਔਰ ਨਾਲ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪ੍ਰੋਜੈਕਟ ਅਕਾਲ ਇਸ ਪੀਰੀਅਡ ਸਿੱਖਾਂ ਨੇ ਸ਼ੁਰੂ ਕੀਤਾ, ਜਿੱਥੇ ਸਾਰੇ ਸ਼ਹਿਰੀਆਂ ਦੀ ਮਦਦ ਕੀਤੀ ਗਈ। ਔਰ ਨਾਲ ਦੀ ਨਾਲ ਇਹ ਉੱਥੇ ਪਾਰਟਿਸਿਪੇਸ਼ਨ ਤੱਕ ਹੀ ਗੱਲ ਮਹਿਦੂਦ ਨਹੀਂ ਰਹੀ, ਜਾਂ ਕਈ ਵਾਰ ਇਹ ਹੁੰਦਾ ਹੈ ਕਿ ਤੁਸੀਂ ਜਿੱਥੇ ਜਾਂਦੇ ਹੋ ਪੋਲੀਟੀਸ਼ੀਅਨ ਉਸ ਇਕੱਠ ਨੂੰ ਖੁਸ਼ ਕਰਨ ਲਈ ਉਹ ਜਿਹੀ ਗੱਲ ਕਹਿੰਦੇ ਨੇ। ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਕਿ ਭਾਈ ਸਾਡੇ ਗੁਰਦੁਆਰਿਆਂ ਨੇ, ਇੱਥੋਂ ਦੇ ਔਰ ਸਿੱਖ ਭਾਈਚਾਰੇ ਨੇ ਉਹਨਾਂ ਲੋਕਾਂ ਦੀ ਅੱਗੇ ਵੱਧ ਕੇ ਮਦਦ ਕੀਤੀ ਜਿਨ੍ਹਾਂ ਨੂੰ ਮੁਸ਼ਕਲ ਵਕਤ ਦੇ ਵਿੱਚ ਇਸ ਦੀ ਜ਼ਰੂਰਤ ਸੀ। ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਕਿਸੇ ਦੀ ਨਸਲ ਜਾਂ ਧਰਮ ਦੇ ਪਿਛੋਕੜ ਨੂੰ ਨਹੀਂ ਦੇਖਿਆ, ਇਨਸਾਨੀਅਤ ਦੇ ਨਾਤੇ ਹਰ ਇੱਕ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਭਾਈ ਇਹ ਸਿੱਖ ਕੌਮ ਸਾਡੀ ਸਾਰੀ ਜਿਹੜੀ ਹੈ ਇੱਥੋਂ ਦੀ ਸੁਸਾਇਟੀ ਦੇ ਲਈ ਇੱਕ ਰੋਲ ਮਾਡਲ ਹੈ। ਉਹਨਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਸ ਵੇਲੇ ਜੇ ਅਸੀਂ ਸਿੰਗਾਪੁਰ ਔਰ ਈਵਨ ਇਸ ਗੁਰਦੁਆਰਾ ਸਾਹਿਬ ਸਿਲਟ ਰੋਡ ਦੇ ਉੱਤੇ ਜਿਹੜਾ ਉਹ ਜਦੋਂ ਆਏ, ਉਹਨਾਂ ਨੇ ਕਿਹਾ ਇਹ ਸਿਰਫ ਇੱਕ ਪ੍ਰੇਅਰ ਥਾਂ ਨਹੀਂ ਹੈ, ਇਹ ਸਾਡੇ ਜਿਹੜਾ ਮਲਟੀ ਰਿਲੀਜੀਅਸ ਔਰ ਮਲਟੀ ਰੇਸ਼ੀਅਲ ਇਹ ਸਾਰੇ ਦਾ ਇੱਕ ਚਮਕਦਾ ਸਿਤਾਰਾ ਹੈ। ਸੋ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਇਹ ਪਛਾਣ ਹੈ ਔਰ ਦੂਸਰੇ ਪਾਸੇ ਅਸੀਂ ਜਦੋਂ ਭਾਰਤ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਸਿੱਖਾਂ ਦੇ ਸਰਬਨਾਸ਼ ਦੀ ਮੁਹਿੰਮ ਵਿੱਢੀ ਹੋਈ ਹੈ। ਔਰ ਜਿਵੇਂ ਭਾਈ ਮਹਾਰਾਜ ਸਿੰਘ ਦੇ ਹਵਾਲੇ ਨਾਲ ਮੈਂ ਥੋੜਾ ਜਿਹਾ ਬਰੀਫ ਅਕਾਊਂਟ ਜ਼ਰੂਰ ਦੇਣਾ ਚਾਹੁੰਦਾ। ਸ਼ਾਹ ਮੁਹੰਮਦ ਜਿਹਨੇ ਜੰਗ ਹਿੰਦ ਪੰਜਾਬ, ਜਿਹਨੂੰ ਬਾਅਦ ਦੇ ਵਿੱਚ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਗਿਆ, ਉਹਦੇ 'ਚ ਉਹਨਾਂ ਨੇ ਜਦੋਂ ਡੋਗਰਿਆਂ ਦੀ ਫੌਜ ਦੀ ਇੱਕ ਵੱਡੀ ਟੁਕੜੀ ਨੇ ਨੌਰੰਗਾਬਾਦ, ਜਿੱਥੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਦਾ ਡੇਰਾ ਸੀ, ਜਿੱਥੇ ਜਰਨੈਲ ਹਰੀ ਸਿੰਘ ਨਲੂਏ ਦਾ ਬੇਟਾ ਸੰਧਾਵਾਲੀਆ ਸਰਦਾਰਾਂ ਨੇ ਵੀ ਪਨਾਹ ਲਈ ਹੋਈ ਸੀ। ਔਰ ਇਹ ਬਾਬਾ ਵੀਰ ਸਿੰਘ ਨੌਰੰਗਾਬਾਦੀ ਬਹੁਤ ਵੱਡੇ ਸੰਤ ਸਿਪਾਹੀ ਸਨ, ਉਹਨਾਂ ਦੇ ਕੋਲ ਆਪਣੀ ਫੌਜ ਵੀ ਔਰ ਦੂਸਰਾ ਵੀ। ਪਰ ਹੀਰਾ ਸਿੰਘ ਨੇ ਜਿਵੇਂ ਭੜਕਾ ਕੇ ਡੋਗਰੇ ਉਸ ਨੇ ਲਿਆਂਦੀ, ਸਿੱਖ ਫੌਜ ਅੱਗੇ ਸੀ। ਔਰ ਜਦੋਂ ਇਸ ਡੇਰੇ ਤੋਂ ਉਹਨਾਂ ਨੇ ਹਮਲਾ ਕੀਤਾ, ਔਰ ਇਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਘਰੇਲੂ ਖਾਨਾ ਜੰਗੀ ਜਿਹੜੀ ਰਾਇਲ ਪੈਲੇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ 'ਚ ਚੱਲ ਰਹੀ ਸੀ, ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸੀ। ਆ ਕੇ ਉਹਨਾਂ ਦੇ ਯੋਧਿਆਂ ਨੇ ਕਿਹਾ ਕਿ ਜੀ ਫੌਜ ਨੇ ਘੇਰ ਲਿਆ, ਲਾਹੌਰ ਦੀ ਫੌਜ ਨੇ, ਕੀ ਕਰੀਏ। ਉਹਨਾਂ ਨੇ ਕਿਹਾ ਨਹੀਂ, ਸਿੱਖ ਦੇ ਉੱਤੇ ਹੱਥ ਨਹੀਂ ਚੁੱਕੇਗਾ। ਉਹਨਾਂ ਨੇ ਫੌਜ ਨੇ ਹਮਲਾ ਕੀਤਾ, ਮਹਾਰਾਜ ਦੀ ਤਾਬਿਆ 'ਚ ਬੈਠਿਆਂ ਇਹਨਾਂ ਦਾ ਜਿਹੜੀ ਹੈ ਸ਼ਹਾਦਤ ਹੋਈ, ਬਹੁਤ ਸਾਰੇ ਹੋਰ ਮਾਰੇ ਗਏ, ਲੇਕਿਨ ਉਹਨਾਂ ਨੇ ਜਿਹੜਾ ਵਾਪਸੀ ਫਾਇਰ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਿੱਖ ਤੇ ਵਾਰ ਨਹੀਂ ਕਰੇਗਾ। ਔਰ ਇਸੇ ਤੋਂ ਹੀ ਸ਼ਾਹ ਮੁਹੰਮਦ ਨੇ ਆਪਣੇ ਉਸ ਜੰਗਨਾਮਾ 'ਚ ਜਦੋਂ ਫੌਜ ਹੀਰਾ ਸਿੰਘ ਡੋਗਰੇ ਦੀ ਕਮਾਂਡ ਵਾਲੀ ਨੂੰ ਭੂਤ ਮੰਡਲੀ ਕਿਹਾ ਕਿ ਭੂਤ ਮੰਡਲੀ ਹੋਈ ਤਿਆਰ ਮੀਆਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਭੂਤ ਮੰਡਲੀ ਨੇ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਕਿ ਕੋਈ ਸਾਧ ਸੰਤ ਵੀ। ਔਰ ਉਹਦੇ 'ਚ ਬਾਬਾ ਵੀਰ ਸਿੰਘ ਨੌਰੰਗਾਬਾਦੀ ਜਿਹੜਾ ਉਹਨਾਂ ਦੀ ਸ਼ਹਾਦਤ ਦਾ ਇੰਨਾ ਸੀ ਕਿ ਜਿਹੜਾ ਟੁਕੜੀ ਉੱਥੋਂ ਬਾਅਦ 'ਚ ਵਾਪਸ ਆਈ ਉਹਨੂੰ ਸਿੱਖ ਫੌਜ ਦੇ ਵਿੱਚ ਸੰਤ ਮਾਰੂ ਫੌਜ ਕਿਹਾ ਜਾਂਦਾ ਸੀ। ਔਰ ਉਹਦੇ ਜਵਾਨ ਕੰਧਾਂ ਨਾਲ ਟੱਕਰਾਂ ਮਾਰਦੇ ਸੀ ਕਿ ਸਾਡੇ ਤੋਂ ਹੀਰੇ ਨੇ ਕੀ ਕਰਵਾਇਆ। ਬਾਅਦ 'ਚ ਉਹਨਾਂ ਨੇ ਹੀਰਾ ਸਿੰਘ ਡੋਗਰਾ ਤੇ ਜਿਹੜਾ ਉਹਦਾ ਅੱਗੋਂ ਐਡਵਾਈਜ਼ਰ ਸੀ ਪੰਡਤ ਜੱਲਾ, ਉਹਨਾਂ ਦੋਨਾਂ ਨੂੰ ਵੀ ਸੋਧ ਦਿੱਤਾ। ਲੇਕਿਨ ਇਹ ਇੱਕ ਬਹੁਤ ਵੱਡਾ ਗੁਨਾਹ ਉਹਨਾਂ ਨੇ ਕੀਤਾ। ਔਰ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੀ ਸ਼ਹਾਦਤ ਤੋਂ ਬਾਅਦ ਭਾਈ ਮਹਾਰਾਜ ਸਿੰਘ, ਜਿਨ੍ਹਾਂ ਦਾ ਸਬੰਧ ਜਿਹੜਾ ਹੈ, ਇਹਨਾਂ ਦਾ ਜਨਮ ਰੱਬੋਂ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਹੋਇਆ, ਬਚਪਨ ਦਾ ਨਾਂ ਇਹਨਾਂ ਦਾ ਨਿਹਾਲ ਸਿੰਘ ਸੀ, ਲੇਕਿਨ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਸੰਪਰਕ 'ਚ ਆਉਂਦਿਆਂ ਹੀ ਇਹ ਜਿਵੇਂ ਇਹ ਹੁੰਦਾ ਹੈ ਕਿ ਪਾਰਸ ਜਿਹਨੂੰ ਛੋਹ ਜਾਏ ਉਹ ਸੋਨਾ ਬਣ ਜਾਂਦਾ ਹੈ। ਉਹਨਾਂ ਦੇ ਵਿੱਚ ਇੰਨਾ ਜ਼ਬਰਦਸਤ ਸੰਤ ਸਿਪਾਹੀ ਦਾ ਕਿਰਦਾਰ ਆਇਆ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਇਹ ਦੇਖਿਆ ਕਿ ਸਿੱਖ ਰਾਜ ਜਾ ਰਿਹਾ ਹੈ ਔਰ ਅੰਗਰੇਜ਼ ਆ ਕੇ ਬੈਠ ਗਏ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ। ਔਰ ਉਹਨਾਂ ਨੇ 1848 ਦੇ ਵਿੱਚ ਹੀ ਜਿਹੜਾ ਰਿਵੋਲਟ ਦਾ ਝੰਡਾ ਚੁੱਕਿਆ। ਦੀਵਾਨ ਮੂਲ ਰਾਜ ਜਿਹੜਾ ਮੁਲਤਾਨ ਦਾ ਸਿੱਖ ਗਵਰਨਰ ਸੀ, ਉਹਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ। ਬਾਬਾ ਮਹਾਰਾਜ ਸਿੰਘ ਉੱਥੇ ਪਹੁੰਚਦੇ ਨੇ, ਉਹਨਾਂ ਦਾ ਸਾਥ ਦਿੰਦੇ ਨੇ, ਪਰ ਥੋੜੀ ਦੇਰ ਬਾਅਦ ਉਹਨਾਂ ਨੇ ਦੇਖਿਆ ਵੀ ਇਹ ਦੀਵਾਨ ਮੂਲ ਰਾਜ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਔਰ ਦੂਸਰੇ ਪਾਸੇ ਪਿਓ ਪੁੱਤਰ
ਚਤਰ ਸਿੰਘ ਅਟਾਰੀ ਵਾਲਾ ਔਰ ਉਹਨਾਂ ਦਾ ਬੇਟਾ ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ, ਉਹਨਾਂ ਨੇ ਆਲਰੇਡੀ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ। ਸੋ ਭਾਈ ਮਹਾਰਾਜ ਸਿੰਘ ਜਾ ਕੇ ਉਹਨਾਂ ਨੂੰ ਜੁਆਇਨ ਕਰਦੇ ਨੇ ਗੁਜਰਾਤ ਦੇ ਵਿੱਚ, ਔਰ ਰਾਮਨਗਰ, ਗੁਜਰਾਤ, ਚੇਲਿਆਂ ਵਾਲਾ, ਇਹ 2-3 ਲੜਾਈਆਂ ਦੇ ਵਿੱਚ ਉਹਨਾਂ ਦੇ ਨਾਲ ਵੀ ਹੋਰ ਹਜ਼ਾਰਾਂ ਯੋਧੇ ਨੇ, ਬਹਾਦਰੀ ਨਾਲ ਜੂਝਦੇ ਨੇ। ਪਰ ਰਾਮਨਗਰ ਦੀ ਲੜਾਈ ਦੇ ਵਿੱਚ ਫਾਈਨਲੀ ਚੇਲਿਆਂ ਵਾਲਾ ਤੋਂ ਬਾਅਦ ਸਿੱਖ ਫੌਜ ਹਾਰਦੀ ਹੈ। ਬਾਬਾ ਭਾਈ ਜਿਹੜਾ ਸ਼ੇਰ ਸਿੰਘ ਅਟਾਰੀ ਵਾਲਾ ਔਰ ਉਹਨਾਂ ਦੇ ਪਿਤਾ ਚਤਰ ਸਿੰਘ ਅਟਾਰੀ ਵਾਲਾ ਇਹ ਗ੍ਰਿਫਤਾਰ ਹੋ ਜਾਂਦੇ ਨੇ, ਕੁਝ ਹਥਿਆਰ ਰੱਖ ਦਿੰਦੇ ਨੇ ਜੀ। ਭਾਈ ਮਹਾਰਾਜ ਸਿੰਘ ਸਰੈਂਡਰ ਕਰਨ ਤੋਂ ਨਾ ਕਰਕੇ ਆਪਣੇ ਜਥੇ ਸਮੇਤ ਨਿਕਲ ਪੈਂਦੇ ਨੇ ਔਰ ਰਾਵੀ ਕ੍ਰਾਸ ਕਰਕੇ ਉਹ ਛੰਭ ਜੋੜੀਆਂ ਜਿਹੜਾ ਅੱਜ ਜੰਮੂ ਕਸ਼ਮੀਰ ਦਾ ਹਿੱਸਾ ਹੈ ਉਸ ਥਾਂ ਤੇ ਪਹੁੰਚਦੇ ਨੇ ਔਰ ਉੱਥੇ ਉਹ ਪਲਾਨ ਕਰਦੇ ਨੇ ਕਿ ਕਿਵੇਂ ਅਸੀਂ ਜਿਹੜਾ ਆਪਣਾ ਮੁਲਕ ਵਾਪਸ ਲੈਣਾ ਹੈ। ਔਰ ਉਹ ਥਾਂ ਥਾਈਂ ਸਿੱਖ ਫੌਜ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਹੋਰ ਵੀ ਉਹਨਾਂ ਦੇ ਜਿਹੜਾ ਉਹ ਫਿਰ ਜਦੋਂ ਪੰਜਾਬ ਤੱਕ ਪਹੁੰਚਦੇ ਨੇ ਔਰ ਜਿਵੇਂ ਮੈਂ ਦੱਸਿਆ ਕਿ ਸ਼ਾਮ 84 ਦੇ ਮੁਕਾਮ ਦੇ ਉੱਤੇ ਜਦੋਂ ਕਿ ਉਹ ਆਪਣਾ ਬਾਕੀਆਂ ਦੇ ਨਾਲ ਤਾਲਮੇਲ ਦਾ ਜਿਹੜਾ ਪ੍ਰੋਗਰਾਮ ਕਰ ਰਹੇ ਸੀ, ਮੁਖਬਰ ਜਿਹੜਾ ਉਹ ਵੀ ਨਾਲ ਸੀ, ਉਹਨਾਂ ਦੇ ਸਿਰ ਤੇ ਵੱਡਾ ਇਨਾਮ ਰੱਖਿਆ ਹੋਇਆ ਸੀ। ਪੰਜਾਬ ਭਰ ਦੇ ਵਿੱਚ ਮਿਆਦੀ ਜਿਹੜੀ ਆ ਉਹਨਾਂ ਨੇ ਢਿੰਡੋਰਾ ਪਿੱਟਿਆ ਹੋਇਆ ਸੀ ਔਰ ਇਹ ਉੱਥੋਂ ਫੜੇ ਜਾਂਦੇ ਨੇ। ਹੁਣ ਉਹਨਾਂ ਦਾ ਕੀ ਸਟੇਟਸ ਸੀ, ਕਿਉਂਕਿ ਜਦੋਂ ਤੁਸੀਂ ਬ੍ਰਿਟਿਸ਼ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਦੇਖਦੇ ਹੋ ਉਹਦੇ ਤੋਂ ਹੀ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿੰਨਾ ਵੱਡਾ ਉਹ ਕਰੈਕਟਰ ਹੋਣਗੇ। ਔਰ ਜਿਹੜਾ ਉਹਨਾਂ ਨੇ ਉਹਨਾਂ ਦੀ ਜਿਹੜੀ ਹੈ ਲਿਖਿਆ ਹੋਇਆ ਆਪਣੀ ਖੁਫੀਆ ਡਾਇਰੀ ਦੇ ਵਿੱਚ ਕਿ ਭਾਈ ਮਹਾਰਾਜ ਸਿੰਘ a Sikh priest of reputed sanctity and of great influence, the first man who raised the standard of rebellion beyond the confines of Multan in 1848, and only leader of note who did not lay down his arms to serve Walter Gilberts at Rawalpindi। ਇਹ ਹੈਨਰੀ ਲਾਰੈਂਸ ਜਿਹੜਾ ਰੈਜ਼ੀਡੈਂਟ ਹੈ ਲਾਹੌਰ ਚੋਂ ਲਿਖਦਾ ਹੈ ਕਿ ਭਾਈ ਉਹਨਾਂ ਨੇ ਹਥਿਆਰ ਨਹੀਂ ਰੱਖੇ, ਬਹੁਤ ਰੈਪਿਊਟਡ, ਬਹੁਤ ਵੱਡੇ ਸੰਤ, ਔਰ ਉਹਨਾਂ ਨੇ ਜਿਹੜਾ 1848 ਚ ਮੁਲਤਾਨ ਚ ਬਗਾਵਤ ਦਾ ਝੰਡਾ ਖੜਾ ਕੀਤਾ ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਭਾਈ ਇਹ ਜਦੋਂ ਉਹਨਾਂ ਨੂੰ ਫੜ ਕੇ ਜਲੰਧਰ ਲਿਆਂਦਾ ਜਾਂਦਾ ਹੈ ਤੇ ਇਹ ਉਹਨਾਂ ਦੀ ਰਿਪੋਰਟ ਦੇ ਵਿੱਚ ਹੈ। ਇਹ ਡਾਕਟਰ ਵੈਨਿਸਟਰਾਟ ਜਲੰਧਰ ਡਿਪਟੀ ਕਮਿਸ਼ਨਰ ਲਿਖਦਾ ਹੈ ਜਿਹਨੇ ਅਰੈਸਟ ਕੀਤਾ ਉਹਨਾਂ ਨੂੰ, ਦਾ ਗੁਰੂ ਇਜ਼ ਨੋ ਆਰਡੀਨਰੀ ਮੈਨ। ਉਹ ਦੇਖਦੇ ਨੇ ਵੀ ਇਹ ਇਸ ਲੈਵਲ ਦਾ ਬੰਦਾ ਹੈ ਕਿ ਇਹ ਗੁਰੂ ਵਾਂਗ ਇਹਨਾਂ ਦਾ ਸਤਿਕਾਰ ਹੈ। ਹੀ ਇਜ਼ ਟੂ ਨੇਟਿਵਸ ਵਟ ਜੀਸਸ ਇਜ਼ ਟੂ ਦਾ ਮੋਸਟ ਜ਼ੈਲਸ ਆਫ ਕ੍ਰਿਸਚਨ, ਕਿ ਜਿਵੇਂ ਜਿਹੜੇ ਬਹੁਤ ਡਿਵਾਊਟ ਕ੍ਰਿਸਚਨਸ ਨੇ ਉਹਨਾਂ ਦੇ ਦਿਲਾਂ 'ਚ ਜਿਵੇਂ ਜੀਸਸ ਹੈ, ਇਵੇਂ ਜਿਹੜੇ ਸਿੱਖ ਨੇ ਉਹ ਭਾਈ ਮਹਾਰਾਜ ਸਿੰਘ ਨੂੰ ਦੇਖਦੇ ਨੇ। ਹਿਜ਼ ਮਿਰੈਕਲਸ ਵਰ ਸੀਨ ਬਾਈ ਟੈਨਸ ਆਫ ਥਾਊਜ਼ੈਂਡਸ and are more implicitly believed than those worked by the ancient prophets, ਕਿ ਜਿਵੇਂ ਪੁਰਾਣੇ ਨਬੀਆਂ ਜਾਂ ਗੁਰੂਆਂ ਦੀਆਂ ਕਰਾਮਾਤਾਂ 'ਚ ਲੋਕ ਯਕੀਨ ਕਰਦੇ ਸੀ, ਇਵੇਂ ਹੀ ਭਾਈ ਮਹਾਰਾਜ ਸਿੰਘ ਨੂੰ ਜਿਹੜਾ ਹੈ ਉਹ ਮੰਨਿਆ ਜਾਂਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਨੀ ਵੱਡੀ ਪਰਸਨੈਲਿਟੀ ਹੈ ਕਿ ਇਹਨਾਂ ਨੂੰ ਪੰਜਾਬ 'ਚ ਰੱਖਣਾ ਖਤਰੇ ਤੋਂ ਖਾਲੀ ਨਹੀਂ ਹੈ। ਐਂਡ ਹੀ ਡਿਡਨਟ ਵਿਸ਼ ਟੂ ਟੇਕ ਐਨੀ ਰਿਸਕ, ਕਿ ਇਹ ਇੱਥੇ ਰੱਖਣਾ ਰਿਸਕ ਹੈ, ਇਸ ਲਈ he was deported to Singapore along with one of his followers, Khadak Singh, where after several years of solitary confinement, he martyred on 5th July 1856, or he had gone blind before the end, ਕਿਉਂਕਿ ਉਹ ਹਨੇਰੇ ਕਮਰੇ 'ਚ ਰੋਸ਼ਨੀ ਤੋਂ ਦੂਰ ਔਰ ਉੱਥੇ ਉਹਨਾਂ ਦੀ ਜਿਹੜੀ ਹੈ ਸ਼ਹਾਦਤ ਹੁੰਦੀ ਹੈ। ਔਰ ਉਹਨਾਂ ਦੇ ਉੱਤੇ ਜਿਹੜਾ ਮੈਂ ਸਮਝਦਾ ਵੀ ਅਲਟੀਮੇਟਲੀ ਇਹ ਵੀ ਅੱਜ ਜਿੱਥੇ 165 ਸਾਲ ਬਾਅਦ ਇੱਕ ਵੱਡਾ ਗੁਰਦੁਆਰਾ ਸਾਹਿਬ ਖਲੋਤਾ ਹੈ ਔਰ ਉੱਥੋਂ ਦਾ ਮੁਲਕ ਦਾ ਪ੍ਰਾਈਮ ਮਿਨਿਸਟਰ ਆ ਕੇ ਸੈਲਿਊਟ ਕਰ ਰਿਹਾ, ਇਕੱਲਾ ਭਾਈ ਮਹਾਰਾਜ ਸਿੰਘ ਦੀ ਯਾਦ ਨਹੀਂ ਕਿ ਕਿਵੇਂ ਉਸੇ ਹੀ ਕੌਮ ਦੇ ਫਿਰ ਸਿੰਘ ਸਿੰਘਣੀਆਂ ਆ ਕੇ ਉਸ ਧਰਤੀ ਦੇ ਉੱਤੇ ਇਹ ਅੰਗਰੇਜ਼ਾਂ ਦੇ ਉਸ ਸਾਮਰਾਜ ਦੇ ਮੂੰਹ ਦੇ ਉੱਤੇ ਚਪੇੜ ਹੈ ਕਿ ਜਿਨ੍ਹਾਂ ਨੇ 165 ਸਾਲ 66 ਸਾਲ ਪਹਿਲਾਂ ਇਹੋ ਜਿਹਾ ਜ਼ੁਲਮ ਕੀਤਾ, ਇੱਕ ਫਕੀਰ ਨੂੰ ਲਿਆ ਕੇ ਕਿਹਨਾਂ ਹਾਲਾਤਾਂ 'ਚ ਉੱਥੇ ਜਿਹੜਾ ਉਹ ਸ਼ਹੀਦ ਕੀਤਾ। ਪਰ ਉਸੇ ਧਰਤੀ ਤੇ ਉਸੇ ਹੀ ਕੌਮ ਦੇ ਲੋਕ ਮਨ ਦੇ ਵਿੱਚ ਕੋਈ ਗੁੱਸਾ ਲੈ ਬਿਨਾ ਉਸੇ ਹੀ ਧਰਤੀ ਦੇ ਲੋਕਾਂ ਦੇ ਇਸ ਕੋਵਿਡ-19 ਦੀ ਜਿਹੜੀ ਸਾਰੀ ਕ੍ਰਾਈਸਿਸ ਦੇ ਚਲਦੇ ਆ ਕੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਸਰਵ ਕਰਦੇ ਨੇ ਔਰ ਉਹਨਾਂ ਨੂੰ ਰੈਕਗਨਾਈਜ਼ ਕੋਈ ਹੋਰ ਨਹੀਂ ਕਰ ਰਿਹਾ। ਮੁਲਕ ਦਾ ਪ੍ਰਾਈਮ ਮਿਨਿਸਟਰ ਆ ਕੇ
ਟ੍ਰਿਬਿਊਟ ਦੇ So ਰਿਹਾ nice. ਸੋ ਅਸੀਂ ਵੀ ਅੱਜ ਦਾ ਇਹ ਪ੍ਰੋਗਰਾਮ ਭਾਈ ਮਹਾਰਾਜ ਸਿੰਘ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।